ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਾਰੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਸਿੰਘੋ, ਹੁਣ ਆਰ ਪਾਰ ਦੀ ਆਪਾਂ ਲੜਾਈ ਲੜਨੀ ਇਹਨਾਂ ਨਾਲ। 5 ਤਰੀਕ ਨੂੰ ਕੁਝ ਸਿੰਘਾਂ ਨੇ ਵਿਚਾਰ ਕੀਤੀ ਸੀ ਵੀ ਮਹਾਂਪੁਰਖਾਂ ਨੂੰ ਕਹੀਏ ਵੀ ਕੋਈ ਵਿਉਂਤਬੰਦੀ ਕਰਨ ਤੇ ਵੀ ਇਹਨਾਂ ਨੂੰ ਆਪਾਂ ਇਸ ਪਾਸੇ ਤੋਰਿਆ ਜਾਵੇ। ਠੀਕ ਹੈ। ਮਹਾਂਪੁਰਸ਼ਾਂ ਨੇ ਕਿਹਾ ਵੀ ਸਿੰਘੋ, ਦਮਦਮੀ ਟਕਸਾਲ ਦਾ ਪਹਿਲਾ ਮੁਖੀ, ਦੂਜਾ ਮੁਖੀ ਇੱਥੇ ਦਰਬਾਰ ਸਾਹਿਬ ਦੀ ਰੱਖਿਆ ਕਰਦਾ ਸ਼ਹਾਦਤ ਦਿੱਤੀ ਹੈ, ਮੈਂ ਬਿਲਕੁਲ ਨਹੀਂ ਜਾਣਾ ਹੈ, ਅਖੀਰ ਦਮ ਤੱਕ ਮੈਂ ਇਹਨਾਂ ਨੂੰ ਜਵਾਬ ਦੇਵਾਂਗਾ। ਸੰਤਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਬਚਨ ਕੀਤੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਪਵਿੱਤਰ ਸਥਾਨਾਂ ਦੀ ਸਮੇਂ ਦੀ ਜ਼ਾਲਮ ਸਰਕਾਰ ਜੋ ਤੋਹੀਨ ਤੇ ਬੇਅਦਬੀ ਕਰ ਰਹੀ ਹੈ, ਸਾਨੂੰ ਇਹਨਾਂ ਨਾਲ ਜੂਝਣ ਦਾ ਬਲ ਬਖਸ਼ੋ, ਸ਼ਹਾਦਤ ਦਾ ਦਾਮ ਪੀਏ। ਤੇ ਅਖੀਰ ਵਿੱਚ ਸ਼ਬਦ ਸੀ, ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ ਮੈਂ ਬਾਰ-ਬਾਰ ਜਨਮ ਲਵਾਂ। ਇਹ ਮਹਾਂਪੁਰਖਾਂ ਦੇ ਅਖੀਰਲੇ ਬਚਨ ਸੀ। ਸਿੰਘਾਂ ਨੇ ਜਕਾਰੇ ਛੱਡੇ, ਸ਼ਬਦ ਪੜ੍ਹੇ, ਮਾਰੂ ਜਿਹੜੇ ਜੋ ਮਤਲਬ ਜੰਗੇ ਮੈਦਾਨ ਦੇ ਜੋਹਰੀਲੇ ਜੋਸ਼ੀਲੇ ਸ਼ਬਦ ਸਾਰੇ ਪੜ੍ਹੇ। ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕਹੇ ਤੇ ਸ਼ਬਦ। ਉਸ ਪਾਸੇ ਦੀ ਪਰਿਕਰਮਾ ਕਰਕੇ ਸੰਤ ਸਾਹਮਣੇ ਟੈਂਕ ਜਿਹੜਾ ਸੀਗਾ ਉਹਦੇ ਨਾਲ ਉਹ ਜੂਝ ਰਹੇ ਸੀਗੇ, ਤਾਂ ਅੰਦਰ ਉੱਧਰੋਂ ਉਹਨਾਂ ਨੇ ਬਰਸਟ ਮਾਰਿਆ ਤੇ ਸੰਤਾਂ ਨੂੰ ਬਰਸਟ ਵੱਜਿਆ। ਤੇ ਭਾਈ ਬਾਡੀਗਾਰਡ ਸਿੰਘ ਸੀਗਾ, ਉਹਨੇ ਫਿਰ ਕਿਹਾ ਵੀ ਸੰਤ ਸ਼ਹਾਦਤ ਦੇ ਗਏ ਨੇ, ਸੰਤ ਸ਼ਹੀਦ ਹੋ ਗਏ ਨੇ, ਕਾਫੀ ਉਹਨੇ ਇਸ ਚੀਜ਼ ਦਾ ਕਿਹਾ। ਤੇ ਉਸ ਵੇਲੇ ਉਹ ਸਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਪਰ ਅਸੀਂ ਜੋ ਨਾਲ ਬਾਜ਼ਾਰ ਵੱਜਦਾ ਸੀ ਕਾਠੀਆਂ ਵਾਲਾ, ਉੱਥੋਂ ਅਰੈਸਟ ਕੀਤਾ ਗਿਆ, ਕੈਂਪਾਂ 'ਚ ਲਿਆਂਦਾ ਗਿਆ, ਕਾਫੀ ਸਕਰੀਨ ਕਰਕੇ ਤਸ਼ੱਦਦ ਕਰਦੇ ਰਹੇ। ਫਿਰ ਉਹ ਤੋਂ ਕਿੱਦਾਂ ਦਾ ਤਸ਼ੱਦਦ ਕਰਦੇ? ਤਸ਼ੱਦਦ ਤਾਂ ਸਾਨੂੰ ਪਹਿਲਾਂ ਉਹਨਾਂ ਨੇ ਕੁੱਟਮਾਰ ਵੀ ਕੀਤੀ ਜੀ, ਮਿਲਟਰੀ ਨੇ ਤੇ ਪੁਲਿਸ ਨੇ ਵੀ, ਜਿਹੜੇ ਮਤਲਬ ਕਿ ਉਸ ਵੇਲੇ ਥਾਣੇ ਵਿੱਚ ਜਾਂ ਜਿਹੜੇ ਸੀਗੇ ਕੋਤਵਾਲੀ ਵਿੱਚ ਕਾਫੀ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ। ਤੇ ਜਿਹੜੀ ਮਿਲਟਰੀ ਸੀ ਉਹਨੇ ਤਾਂ ਗਾਲਾਂ ਵੀ ਤੇ ਮਤਲਬ ਕਿ ਬਹੁਤ ਤਸ਼ੱਦਦ ਵੀ, ਜੋ ਵੀ ਵੱਟ ਮਾਰਨੇ ਜਾਂ ਉਹਨਾਂ ਨੇ ਮਤਲਬ ਕਿ ਹਰ ਪੱਖ ਤੋਂ ਜਲੀਲ ਕਰਨਾ। ਸੋ ਉਹ ਸਾਨੂੰ ਇਕੱਲਿਆਂ ਨੂੰ ਨਹੀਂ, ਜਿਹੜੀਆਂ ਬੀਬੀਆਂ ਵੀ ਸੀ ਉਹਨਾਂ ਨੂੰ ਵੀ ਉੱਥੇ ਜਲੀਲ ਕੀਤਾ, ਉਹਨਾਂ 'ਤੇ ਵੀ ਤਸ਼ੱਦਦ ਕੀਤਾ ਗਿਆ, ਬੱਚਿਆਂ 'ਤੇ ਵੀ ਕੀਤਾ ਕਿ ਜਿਹੜੇ ਨਿੱਕੇ ਨਿੱਕੇ ਬੱਚੇ ਸੀਗੇ, ਮਾਸੂਮ ਬੱਚੇ ਦੁੱਧ ਚੁੰਗਦੇ ਸੀਗੇ, ਉਹ ਜੇ ਕੋਈ ਪਾਣੀ ਮੰਗਦੇ, ਕਿਉਂਕਿ ਪਾਣੀ ਦੀ ਬੜੀ ਗਰਮੀ ਸੀ, ਕਿੱਲਤ ਸੀਗੀ, ਪਰ ਫੌਜੀਆਂ ਨੇ ਉਹਨਾਂ ਨੂੰ ਵੀ ਗੋਲੀਆਂ ਬਰਸਟ ਮਾਰ ਕੇ ਉਹਨਾਂ ਮਾਵਾਂ ਦੇ ਛਾਤੀ ਚੁੰਗਦੇ ਬੱਚਿਆਂ ਨੂੰ ਵੀ ਮਾਰਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਰਿਵਰ ਸਾਈਡ, ਜਿੱਥੇ ਅੱਜ 13ਵਾਂ ਗੱਤਕਾ ਮੁਕਾਬਲਾ ਕੰਪੀਟੀਸ਼ਨ ਹੋਲੇ ਮਹੱਲੇ ਨੂੰ ਮੁੱਖ ਰੱਖਦਿਆਂ ਕਰਵਾਇਆ ਜਾ ਰਿਹਾ ਹੈ, ਉੱਥੇ ਆਪਾਂ ਪਹੁੰਚੇ ਹਾਂ। ਇੱਥੇ ਨਾਲ ਹੀ ਆਪਣੇ ਨਾਲ ਦਮਦਮੀ ਟਕਸਾਲ ਤੋਂ ਮੁਖਤਿਆਰ ਸਿੰਘ ਜੀ ਮੁਖੀ, ਉਹ ਆਪਣੇ ਨਾਲ ਜੁੜੇ ਆ। ਅੱਜ ਦੇ ਮੌਕੇ ਦੇ ਉਹ, ਅੱਜ ਦੇ ਸਮਾਗਮ ਦੇ ਉਹ ਮੁੱਖ ਗੈਸਟ ਨੇ, ਚੀਫ ਗੈਸਟ ਨੇ, ਜਿਨ੍ਹਾਂ ਨੇ ਇਨਾਮ ਵੰਡ ਸਮਾਰੋਹ ਵੀ ਕਰਨਾ ਆ। ਆਓ ਉਹਨਾਂ ਦੇ ਨਾਲ ਕੁਛ ਗੱਲਬਾਤ ਕਰਦੇ ਹਾਂ। ਆਪਣੇ ਦੇਖਣ ਵਾਲਿਆਂ ਨੂੰ ਇਹ ਜ਼ਰੂਰ ਅਸੀਂ ਦੱਸਦੇ ਜਾਈਏ, ਮੁਖਤਿਆਰ ਸਿੰਘ ਜੀ ਜਦ ਅੱਜ ਤੋਂ 40 ਸਾਲ ਪਹਿਲਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ, ਉਸ ਟਾਈਮ ਉੱਥੇ ਹੀ ਸਨ। ਇਹਨਾਂ ਨੂੰ ਬਾਅਦ ਦੇ ਵਿੱਚ 5 ਸਾਲ ਲਈ ਜੋਧਪੁਰ ਦੇ ਵਿੱਚ ਡੱਕ ਕੇ ਰੱਖਿਆ ਗਿਆ, ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਆਓ ਉਦੋਂ ਦੇ ਇਤਿਹਾਸ ਨੂੰ ਵੀ ਜਾਣਦੇ ਹਾਂ, ਅੱਜ ਦੇ ਸੰਦਰਭ ਦੇ ਵਿੱਚ ਕੀ ਚੱਲ ਰਿਹਾ ਉਸ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਅੱਜ ਸਭ ਤੋਂ ਪਹਿਲਾਂ ਅੱਜ ਦੇ ਸਮਾਗਮ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਗੁਰੂ ਨਾਨਕ ਲੇਵਾ ਗੁਰਸਿੱਖ ਮਾਈ ਭਾਈ, ਵਿਸ਼ੇਸ਼ ਤੌਰ 'ਤੇ ਜੋ ਅਮਰੀਕਾ ਦੀ ਧਰਤੀ 'ਤੇ ਅੱਜ ਗੁਰਦੁਆਰਾ ਰਿਵਰ ਸਾਈਡ 'ਤੇ 13ਵਾਂ ਜੋ ਗੱਤਕੇ ਦਾ ਮੁਕਾਬਲਾ ਅਤੇ 40ਵਾਂ ਸਿੰਘਾਂ ਦਾ ਜੋ ਘੱਲੂਘਾਰਾ 1984 ਦਾ ਭਾਣਾ ਵਾਪਰਿਆ ਸੀ, ਉਹਦੀ ਯਾਦ ਨੂੰ ਸਮਰਪਿਤ ਜਿੰਨੇ ਵੀ ਇਸ ਦੂਰੋਂ ਨੇੜਿਓਂ ਸੰਗਤਾਂ, ਇਲਾਕੇ ਦੀਆਂ ਦੂਰੋਂ ਨੇੜਿਓਂ ਹੋਰ ਸਟੇਟਾਂ ਵਿੱਚੋਂ ਸੰਗਤਾਂ ਆਈਆਂ ਨੇ, ਸਾਰਿਆਂ ਦਾ ਜਿੱਥੇ ਧੰਨਵਾਦ ਵੀ ਕਰਦਾ ਹਾਂ, ਉੱਥੇ ਨਾਲ ਨਾਲ ਉਹਨਾਂ ਨੂੰ ਇਹ ਪ੍ਰੇਰਨਾ ਵੀ ਦਿੰਦਾ, ਬੇਨਤੀ ਵੀ ਕਰਦਾ ਹਾਂ ਕਿ ਇਸ ਸਮਾਗਮ ਵਿੱਚੋਂ ਅਸੀਂ ਕੁਝ ਨਾ ਕੁਝ ਆਪਦੇ ਲੜ ਬੰਨ੍ਹ ਕੇ, ਪੱਲੇ ਬੰਨ੍ਹ ਕੇ ਆਪਣੇ ਆਉਣ ਵਾਲੇ ਜੀਵਨ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ। ਅਤੇ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੇ ਪਾਤਸ਼ਾਹ, ਛੇਵੇਂ ਪਾਤਸ਼ਾਹ ਨੇ, ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਇਹ ਮਾਰਸ਼ਲ ਆਰਟ ਗੱਤਕੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਪਣੇ ਬੱਚਿਆਂ ਨੂੰ ਇਹਦੇ ਨਾਲ ਆਪਾਂ ਜੋੜੀਏ ਜੀ। ਸੋ ਭਾਈ ਸਾਹਿਬ, ਤੁਸੀਂ ਥੋੜ੍ਹਾ ਜਿਹਾ 40 ਸਾਲ ਪਹਿਲਾਂ ਜੇ ਆਪਾਂ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਉਹ ਦੌਰ ਸੀਗਾ ਜਦੋਂ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਸਾਰੇ ਮਰਜੀਵੜੇ ਜਿਹੜੇ ਸਿੰਘ ਆ ਉਹ ਲੱਗੇ ਹੋਏ ਸੀ, ਭਾਰਤੀ ਹਕੂਮਤ ਨੂੰ ਜਿਹੜਾ ਉਹ ਮੱਥਾ ਲਾਇਆ ਹੋਇਆ ਸੀਗਾ, ਉਹ ਹਮਲੇ ਨੂੰ ਲੈ ਕੇ ਜਦੋਂ ਤੁਸੀਂ ਉੱਥੇ ਸੀ, ਕਿੱਦਾਂ ਦਾ ਦ੍ਰਿਸ਼ ਸੀ, ਕਿੱਦਾਂ ਦਾ ਉਹ ਵਕਤ ਸੀ? ਜੇ ਤੁਸੀਂ ਥੋੜ੍ਹਾ ਜਿਹਾ ਸਾਡੇ ਨਾਲ ਸ਼ੇਅਰ ਕਰੋ।
ਮੈਂ ਬੇਨਤੀ ਕਰਾਂ ਕਿ ਉਹ ਦ੍ਰਿਸ਼ ਜਿਹੜਾ ਸੀਗਾ ਜੀ, ਭਾਵੇਂ ਸਿੱਖ ਕੌਮ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਇਆਂ ਸਮੁੱਚੇ ਖਾਲਸੇ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਅਮਰ ਸ਼ਹੀਦ ਅਤੇ ਬਾਕੀ ਸੰਪਰਦਾਵਾਂ ਜਿੰਨੀਆਂ ਵੀ ਰਾਜਸੀ ਸੀ, ਰਾਜਨੀਤਿਕ ਸੀ ਅਤੇ ਧਾਰਮਿਕ ਸੀ, ਸਾਰਿਆਂ ਨੇ ਮਿਲ ਕਰਕੇ 4 ਅਗਸਤ 1982 ਨੂੰ ਜੋ ਇਹ ਸਾਰੇ 2 ਮੋਰਚੇ ਹੋਰ ਲੱਗ ਰਹੇ ਸੀਗੇ, ਉਹਨਾਂ ਨੂੰ ਇਕੱਠਿਆਂ ਕਰਕੇ 4 ਅਗਸਤ 1982 ਵਾਲੇ ਦਿਨ ਇਹਨੂੰ ਧਰਮ ਯੁੱਧ ਮੋਰਚੇ ਦਾ ਨਾਂ ਦਿੱਤਾ ਸੀਗਾ। ਸੰਗਤਾਂ ਬੇਸ਼ੁਮਾਰ ਇਸ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਮੁੱਖ ਰੱਖਦੇ ਹੋਇਆਂ ਅਤੇ ਜੋ ਸਮੇਂ ਅਨੁਸਾਰ ਭਾਵੇਂ ਸਰਕਾਰਾਂ ਜ਼ਬਰ ਕਰਦੀਆਂ ਆਈਆਂ, 1947 ਵਿੱਚ ਵਾਅਦੇ ਕੀਤੇ ਗਏ ਉਹ ਵੀ ਸਾਰੇ ਮਲੀਆ ਮੇਟ ਕੀਤੇ ਗਏ, ਭਾਵੇਂ ਉਹ ਆਪਣਾ ਪੰਜਾਬੀ ਸੂਬੇ ਦਾ ਮੋਰਚਾ ਸੀ, ਬਾਕੀ ਸਾਰੇ ਮੋਰਚੇ ਜਿਹੜੇ ਸੀ ਸੂਬੇ ਸੀ ਬੋਲੀ ਦੇ ਆਧਾਰ ਤੇ ਬਣਾਏ ਗਏ, ਪਰ ਲੇਕਿਨ ਸਿੱਖਾਂ ਨਾਲ ਜਦੋਂ ਪੰਜਾਬੀ ਮਾਂ ਬੋਲੀ ਦੇ ਨਾਂ ਉੱਤੇ ਸੂਬਾ ਰੱਖਣ ਦੀ ਗੱਲ ਕੀਤੀ ਉਦੋਂ ਵੀ ਧੱਕਾ ਕੀਤਾ ਗਿਆ, ਐਮਰਜੈਂਸੀ ਲਾਈ ਗਈ 1975 ਦੇ ਵਿੱਚ। ਇਸੇ ਤਰ੍ਹਾਂ ਬਾਕੀ 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਜਿਹਦੇ ਵਿੱਚ 13 ਸਿੰਘ ਸ਼ਹੀਦ ਹੋਏ, 78 ਤੋਂ ਬਾਅਦ ਫੱਟੜ ਹੋਏ, ਇਹ ਬਹੁਤ ਕੁਝ ਸੀਗਾ ਜੀ। ਪਾਣੀ ਦਾ ਮੋਰਚਾ, ਇਸੇ ਤਰ੍ਹਾਂ ਪੰਜਾਬੀ ਬੋਲਦੇ ਇਲਾਕੇ, ਇਹ ਸਾਰੀਆਂ ਮੰਗਾਂ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਲੈ ਕੇ ਮਹਾਂਪੁਰਖਾਂ ਨੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਦਮਦਮੀ ਟਕਸਾਲ ਦੀ ਰਹਿਬਰਾਈ ਹੇਠ ਇਹ ਮੋਰਚਾ 1982 ਨੂੰ ਜੋ ਲੱਗਿਆ ਸੀ, ਸੰਗਤਾਂ ਨੇ ਬਹੁਤ ਭਰਮਾ ਹੁੰਗਾਰਾ ਦਿੱਤਾ ਸੀ, ਜਿਹਦੇ ਵਿੱਚ ਬਜ਼ੁਰਗ ਨੌਜਵਾਨ ਤਾਂ ਆ ਰਹੇ ਸੀਗੇ, ਨਾਲ ਬਜ਼ੁਰਗ ਵੀ ਆ ਰਹੇ ਸੀ, ਬੀਬੀਆਂ ਵੀ ਆ ਰਹੀਆਂ ਸੀਆਂ, ਛੋਟੇ ਬੱਚੇ ਵੀ ਗ੍ਰਿਫਤਾਰੀ ਦੇਣ ਵਾਸਤੇ ਆ ਰਹੇ ਸੀਗੇ, ਜੋ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਜੇਲ੍ਹਾਂ ਭਰੀਆਂ ਤੇ ਬੜਾ ਚੜ੍ਹਦੀ ਕਲਾ ਵਾਲਾ ਮਾਹੌਲ ਸੀ ਉਸ ਵੇਲੇ ਜੀ। ਇਹ ਸੋ ਜਦੋਂ ਭਾਰਤੀ ਹਕੂਮਤ ਨੇ ਹਮਲਾ ਕੀਤਾ, ਸ਼ਹਾਦਤਾਂ ਹੁੰਦੀਆਂ ਆ, ਫਿਰ ਉੱਥੇ ਤੁਹਾਡੀ ਗ੍ਰਿਫਤਾਰੀ ਵੀ ਹੁੰਦੀ ਆ, ਤੁਹਾਨੂੰ ਹਿਰਾਸਤ 'ਚ ਲਿਆ ਜਾਂਦਾ ਆ, ਫਿਰ ਉਹਨਾਂ ਨੇ ਕਿੱਥੇ ਤੁਹਾਨੂੰ ਖੜਿਆ, ਕਿੱਦਾਂ, ਉਹ ਕੀ ਸਮਾਂ ਸੀਗਾ? ਸਾਨੂੰ ਭਾਈ ਸਾਹਿਬ ਜੀ, ਉਹਨਾਂ ਜਿਹੜਾ ਮੋਰਚਾ ਲੱਗਿਆ ਸੀ ਉਹ ਮੰਗਾਂ ਤਾਂ ਕੀ ਦੇਣੀਆਂ ਸੀ। ਸਰਕਾਰ ਨੇ 1 ਜੂਨ 1984 ਨੂੰ 12:30 ਵਜੇ CRP ਤੇ BSF ਜਿਹੜੀ ਲਾਈ ਹੋਈ ਸੀ, ਉਹਨਾਂ ਨੇ ਗੋਲੀਆਂ ਚਲਾਈਆਂ, ਜਿਹਦੇ ਵਿੱਚ ਤਕਰੀਬਨ 12-13 ਸਿੰਘ ਸ਼ਹੀਦ ਹੋਏ। ਬਾਬਾ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ, ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਜੀ ਹੋਰ ਵੀ ਸ਼ਹੀਦ ਹੋਏ, ਅਨੇਕਾਂ ਸੰਗਤਾਂ ਫੱਟੜ ਹੋਈਆਂ 25 ਤੋਂ ਵੱਧ। ਲੇਕਿਨ ਉਹ ਇੱਕ ਟਰਾਇਲ ਕੀਤਾ ਸੀ ਉਹਨਾਂ ਨੇ ਤੇ ਸਰਕਾਰ ਨੇ ਦੇਖਣ ਵਾਸਤੇ ਵੀ, ਪਰ ਲੇਕਿਨ ਸੰਤਾਂ ਮਹਾਂਪੁਰਸ਼ਾਂ ਨੇ, ਜਨਰਲ ਸ਼ਵੇਸ਼ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸਾਰੇ ਸਿੰਘਾਂ ਨੂੰ ਹੁਕਮ ਕੀਤਾ ਸੀ ਵੀ ਕਿਸੇ ਨੇ ਜਿੰਨਾ ਚਿਰ ਤੁਹਾਡੀ ਮਾਰ ਹੇਠ ਨਹੀਂ ਕੋਈ ਫੌਜ ਅੰਦਰ ਆਉਂਦੀ ਜਾਂ ਮਿਲਟਰੀ ਜਾਂ ਮਤਲਬ ਫੌਜੀ ਪੁਲਿਸ ਅੰਦਰ ਨਹੀਂ ਆਉਂਦੀ, ਉਹਨਾਂ ਚਿਰ ਤੁਸੀਂ ਕਿਸੇ ਨੇ ਗੋਲੀ ਨਹੀਂ ਚਲਾਉਣੀ। ਉਹਦੇ ਉੱਤੇ ਚੱਲਦਿਆਂ ਹੋਇਆਂ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਦਾ ਜਿਹੜਾ ਸੀ ਜਵਾਬ ਦੇਣ ਤੋਂ ਹਾਂਜੀ ਥੋੜ੍ਹਾ ਸੰਕੋਚ ਕੀਤਾ। ਲੇਕਿਨ 2 ਤੇ 3 ਨੂੰ ਗੋਲੀ ਨਹੀਂ ਚੱਲੀ, ਸੰਗਤਾਂ ਨੂੰ ਆਉਣ ਜਾਣ ਦਿੱਤਾ ਗਿਆ, ਪਰ ਲੇਕਿਨ 3 ਤਰੀਕ ਨੂੰ ਸੰਗਤਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। 4 ਤਰੀਕ ਨੂੰ ਸਵੇਰੇ 4:30 ਵਜੇ ਦੇ ਕਰੀਬ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਤੋਪਾਂ ਦੇ ਨਾਲ ਫਾਇਰ ਕੀਤੇ ਗਏ। ਫਿਰ ਸਿੰਘਾਂ ਨੇ ਆਪਣੇ ਜੋ ਰਵਾਇਤ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲੀ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਮੇਂ ਦੀ ਜ਼ਾਲਮਾਂ ਹੁਕੂਮਤਾਂ ਨੂੰ ਵੀ ਬੰਗਾਰਿਆ, ਉਹਨਾਂ ਦਾ ਮੁਕਾਬਲਾ ਕੀਤਾ। ਉਸੇ ਲਈ ਹੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਾਰੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਸਿੰਘੋ, ਹੁਣ ਆਰ ਪਾਰ ਦੀ ਆਪਾਂ ਲੜਾਈ ਲੜਨੀ ਇਹਨਾਂ ਨਾਲ। ਸੋ ਉਹਨਾਂ ਫਿਰ ਸਾਰੇ ਸਿੰਘਾਂ ਨੇ ਮਿਲ ਕਰਕੇ ਬੜੀ ਜੁਰਤ ਦੇ ਨਾਲ, ਬੜੀ ਚੜ੍ਹਦੀ ਕਲਾ ਵਿੱਚ ਉਹਨਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ। 6 ਤਰੀਕ ਨੂੰ ਮਹਾਂਪੁਰਖ ਤਕਰੀਬਨ ਕੋਈ 8:30 ਵਜੇ ਦੇ ਕਰੀਬ ਸਮਾਂ ਸੀਗਾ, ਅਰਦਾਸ ਬੇਨਤੀ ਕਰਕੇ ਪ੍ਰਕਰਮਾਂ ਦੇ ਵਿੱਚ ਆ ਕੇ ਆਮੋ ਸਾਹਮਣੇ ਲੜਾਈ ਲੜਦੇ ਹੋਏ ਉਹਨਾਂ ਨੇ ਸ਼ਹਾਦਤ ਦਿੱਤੀ, ਜਿਸ ਸ਼ਹਾਦਤ ਨੂੰ ਦਾਸ ਨੇ ਆਪਣੀ ਅੱਖਾਂ ਨਾਲ ਵੇਖਿਆ ਅਤੇ ਉਹ ਸਾਰਾ ਕੁਝ ਵਰਣਨ ਥੋੜ੍ਹੇ ਸਮੇਂ 'ਚ ਕਰਨਾ ਥੋੜ੍ਹਾ ਜਿਹਾ ਔਖਾ ਹੈ। ਸੋ ਮੈਂ ਫਿਰ ਬੇਨਤੀ ਕਰਦਾ ਕਿ ਉਸ ਵੇਲੇ ਤਕਰੀਬਨ ਜੋ ਨਾਲ 80 ਦੇ ਕਰੀਬ 70-75 ਸਿੰਘ ਦੇ ਕਰੀਬ ਸੀਗੇ, ਜਿਨ੍ਹਾਂ ਵਿੱਚੋਂ 30-35 ਸਿੰਘ ਸ਼ਹੀਦ ਹੋ ਗਏ, 40 ਸਿੰਘ ਅਸੀਂ ਬਾਹਰ ਦੇ ਵਿੱਚ, ਕਿਉਂਕਿ ਹੋਰ ਪ੍ਰਕਰਮ ਵਿੱਚ ਨਹੀਂ ਜੀ ਜਾ ਸਕਦੇ, ਸਾਨੂੰ ਫਿਰ ਵਾਪਸ ਪਿਛਲੇ ਪਾਸੇ ਜਾਣਾ ਪਿਆ। ਤੇ ਉਹਨਾਂ ਸਿੰਘਾਂ ਦੀ ਅਗਵਾਈ ਹੇਠ ਜਿਨ੍ਹਾਂ ਵਿੱਚ ਭਾਈ ਜਰਨਲ ਲਾਭ ਸਿੰਘ ਜੀ, ਸੁਖਦੇਵ ਸਿੰਘ ਜੀ ਨੂੰ ਕਹਿੰਦੇ ਸੀ, ਭਾਈ ਅਨੋਖ ਸਿੰਘ ਬੋਕੇ, ਭਾਈ ਬਲਵਿੰਦਰ ਸਿੰਘ ਖੋਜਗੀਪੁਰ, ਸਾਰੇ ਸਿੰਘ ਜਿਹੜੇ ਸੀਗੇ ਜ਼ਿੰਮੇਵਾਰ ਵਿਅਕਤੀ ਸੀਗੀ, ਉਹ ਸਾਰੇ ਇਕੱਠੇ ਹੋ ਕੇ ਜਦੋਂ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਬਾਹਰ ਗਏ ਮਿਲਟਰੀ ਦੇ ਨਾਲ, ਕਿਉਂਕਿ ਅਸੀਂ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਕਦਾਚਿਤ ਵੀ ਨਹੀਂ ਜਾ ਸਕਦੇ, ਕਿਉਂਕਿ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਟੈਂਕਾਂ ਤੋਪਾਂ ਦਾ ਮੁਕਾਬਲਾ ਮਤਲਬ ਚਾਰੇ ਪਾਸੇ ਉਹ ਆ ਚੁੱਕੇ ਸੀ, ਘਿਰ ਚੁੱਕਿਆ ਸੀਗਾ ਜੀ। ਤਾਂ ਉਸ ਵੇਲੇ ਫਿਰ ਸਾਨੂੰ ਜੋ ਨਾਲ ਬਾਜ਼ਾਰ ਵੱਜਦਾ
ਕਰਦਾ ਸੀ ਕਾਠੀਆਂ ਵਾਲਾ, ਉੱਥੋਂ ਅਰੈਸਟ ਕੀਤਾ ਗਿਆ, ਕੈਂਪਾਂ 'ਚ ਲਿਆਂਦਾ ਗਿਆ, ਕਾਫੀ ਸਕਰੀਨ ਕਰਕੇ ਤਸ਼ੱਦਦ ਕਰਦੇ ਰਹੇ। ਫਿਰ ਉਹ ਤੋਂ ਕਿੱਦਾਂ ਦਾ ਤਸ਼ੱਦਦ ਕਰਦੇ? ਤਸ਼ੱਦਦ ਤਾਂ ਸਾਨੂੰ ਪਹਿਲਾਂ ਉਹਨਾਂ ਨੇ ਕੁੱਟਮਾਰ ਵੀ ਕੀਤੀ ਜੀ, ਮਿਲਟਰੀ ਨੇ ਤੇ ਪੁਲਿਸ ਨੇ ਵੀ, ਜਿਹੜੇ ਮਤਲਬ ਕਿ ਉਸ ਵੇਲੇ ਥਾਣੇ ਵਿੱਚ ਜਾਂ ਜਿਹੜੇ ਸੀਗੇ ਕੋਤਵਾਲੀ ਵਿੱਚ ਕਾਫੀ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ। ਤੇ ਜਿਹੜੀ ਮਿਲਟਰੀ ਸੀ ਉਹਨਾਂ ਨੇ ਤਾਂ ਗਾਲਾਂ ਵੀ ਤੇ ਮਤਲਬ ਕਿ ਬਹੁਤ ਤਸ਼ੱਦਦ ਵੀ, ਜੋ ਵੀ ਵੱਟ ਮਾਰਨੇ ਜਾਂ ਉਹਨਾਂ ਨੇ ਮਤਲਬ ਕਿ ਹਰ ਪੱਖ ਤੋਂ ਜਲੀਲ ਕਰਨਾ। ਸੋ ਉਹ ਸਾਨੂੰ ਕੱਲਿਆਂ ਨੂੰ ਨਹੀਂ, ਜਿਹੜੀਆਂ ਬੀਬੀਆਂ ਵੀ ਸੀ ਉਹਨਾਂ ਨੂੰ ਵੀ ਉੱਥੇ ਜਲੀਲ ਕੀਤਾ, ਉਹਨਾਂ ਤੇ ਵੀ ਤਸ਼ੱਦਦ ਕੀਤਾ ਗਿਆ, ਬੱਚਿਆਂ ਤੇ ਵੀ ਕੀਤਾ ਗਿਆ। ਇਹ ਉਹ ਦਿਨ ਸੀਗੇ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸਮਾਗਮ ਸੀਗੇ, ਉਦੋਂ ਇਹਨਾਂ ਨੇ ਸੰਗਤਾਂ ਨੂੰ ਆਉਣ ਦਿੱਤਾ ਪਰ ਬਾਹਰ ਨਹੀਂ ਜਾਣ ਦਿੱਤਾ, ਉਦੋਂ ਫਿਰ ਇਹਨਾਂ ਨੇ ਅੰਨਾ ਤਸ਼ੱਦਦ ਕੀਤਾ। ਬਿਲਕੁਲ ਜੀ, ਬਿਲਕੁਲ, ਕਿਉਂਕਿ 3 ਤਰੀਕ ਨੂੰ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ ਸੀ, ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ 3 ਤਰ੍ਹਾਂ ਦੀ ਸੰਗਤ ਬਹੁਤਾ ਉੱਥੇ ਆ ਜਾ ਰਹੀ ਸੀਗੀ ਜਦੋਂ, ਕਿਉਂਕਿ 1 ਤਰੀਕ ਨੂੰ ਤਾਂ ਗੋਲੀ ਚੱਲੀ ਸੀਗੀ, ਉਹਦਾ ਦੇਖਣ ਵਾਸਤੇ ਸੰਗਤ ਬਹੁਤ ਉਤਸ਼ਾਹ ਸੀ ਵੀ ਕੀ ਨੁਕਸਾਨ ਹੋਇਆ, ਕਿਹੜੇ ਸਿੰਘ ਸ਼ਹੀਦ ਹੋਇਆ, ਕਿਵੇਂ ਹੋਇਆ, ਉਹ ਦੇਖਣ ਵਾਸਤੇ ਆ ਰਹੇ ਸੀਗੇ। ਦੂਜੇ ਨੰਬਰ ਤੇ ਜੋ ਆਪਣਾ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਗ੍ਰਿਫਤਾਰੀ ਦੇਣ ਵਾਸਤੇ ਜਥੇ ਆ ਰਹੇ ਸੀਗੇ। ਤੇ ਤੀਜੇ ਨੰਬਰ ਤੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦਾ ਸ਼ਹੀਦੀ ਜੋੜ ਮੇਲਾ ਸੀਗਾ, ਉਹ ਦਰਸ਼ਨਦਾਰੇ ਕਰਨ ਵਾਸਤੇ ਸੰਗਤਾਂ ਜਿਹੜੀਆਂ ਸੀ ਆ ਰਹੀਆਂ ਸਨ। ਆਉਣ ਤਾਂ ਦਿੱਤਾ ਗਿਆ ਲੇਕਿਨ ਬਾਅਦ ਦੇ ਵਿੱਚ ਬਾਹਰ ਨਹੀਂ ਜਾਣ ਦਿੱਤਾ ਗਿਆ। ਸੋ ਆਪਾਂ ਜਿੱਦਾਂ ਉਦੋਂ ਦਾ ਦੱਸਦੇ ਆ ਵੀ ਦਸਤਾਰਾਂ ਲਾ ਕੇ ਉਹਨਾਂ ਦੇ ਨਾਲ ਹੀ ਬੰਨ੍ਹ ਕੇ ਉੱਥੇ ਉਹਨਾਂ ਨੂੰ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ ਬਜ਼ੁਰਗਾਂ ਉਹਨਾਂ ਨੇ ਉੱਥੇ ਕੱਲਾ ਕੁੱਟਮਾਰ ਵੀ ਕੀਤੀ ਤੇ ਕੀ ਉਹਨਾਂ ਨੇ ਕਤਲ ਵੀ ਕੀਤੇ ਉੱਥੇ? ਬਿਲਕੁਲ ਜੀ, ਉਹਨਾਂ ਬੱਚਿਆਂ ਨੂੰ ਜੀ ਵਿਸ਼ੇਸ਼ ਤੌਰ ਤੇ ਜਿਹੜੇ ਸਰਾਮ ਵਾਲੇ ਪਾਸੇ ਸਿੰਘ ਸੀ, ਉਹਨਾਂ ਨੇ ਸਾਨੂੰ ਬਾਅਦ ਵਿੱਚ ਜੋਧਪੁਰ ਵੀ ਦੱਸਿਆ ਸਿੰਘਾਂ ਨੇ ਕਿ ਜਿਹੜੇ ਨਿੱਕੇ ਨਿੱਕੇ ਬੱਚੇ ਸੀਗੇ, ਮਾਸੂਮ ਬੱਚੇ ਦੁੱਧ ਚੁੰਗਦੇ ਸੀਗੇ, ਉਹ ਜੇ ਕੋਈ ਪਾਣੀ ਮੰਗਦੇ, ਕਿਉਂਕਿ ਪਾਣੀ ਦੀ ਬੜੀ ਗਰਮੀ ਸੀ, ਕਿੱਲਤ ਸੀਗੀ, ਪਰ ਫੌਜੀਆਂ ਨੇ ਉਹਨਾਂ ਨੂੰ ਵੀ ਗੋਲੀਆਂ ਬਰਸਟ ਮਾਰ ਕੇ ਉਹਨਾਂ ਮਾਵਾਂ ਦੇ ਛਾਤੀ ਚੁੰਗਦੇ ਬੱਚਿਆਂ ਨੂੰ ਵੀ ਮਾਰਿਆ ਗਿਆ ਤੇ ਭੜਕਾ ਕੇ ਫਰਸ਼ ਨਾਲ ਵੀ ਸੁੱਟੇ ਗਏ। ਸੋ ਇਸੇ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਵੀ ਜਿਹੜੇ ਸਿੰਘ ਫੜੇ ਗਏ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਗਿਆ। ਬਾਹਾਂ ਬੰਨ੍ਹ ਕੇ ਤੁਸੀਂ ਅਕਸਰ ਫੋਟੋਆਂ ਦੇਖਦੇ ਹੋ, ਉਹਨਾਂ ਨੂੰ ਪ੍ਰਕਰਮਾਂ ਦੇ ਵਿੱਚ ਬਿਠਾਇਆ ਗਿਆ। ਜੇ ਕਿਤੇ ਕਿ ਸਿੰਘ ਨੇ ਕੋਈ ਪਾਣੀ ਦੀ ਕਿਸੇ ਵੀ ਮੰਗ ਕੀਤੀ ਤਾਂ ਉਹਨੂੰ ਉਹਨਾਂ ਨੇ ਗੋਲੀਆਂ ਤੇ ਜਾਂ ਬੱਟਾਂ ਦੀ ਮਾਰ ਦਿੱਤੀ। ਤੁਸੀਂ ਜਿਹੜਾ ਦੱਸਿਆ ਵੀ ਤੁਹਾਡੇ ਸਾਹਮਣੇ ਅਮਰ ਸ਼ਹੀਦ ਜਰਨੈਲ ਸਿੰਘ ਜੀ ਖਾਲਸਾ ਸੰਤ, ਉਹਨਾਂ ਦੀ ਸ਼ਹਾਦਤ ਹੁੰਦੀ ਆ, ਕੀ ਤੁਸੀਂ ਉਸ ਦਾ ਜਿਹੜਾ ਦ੍ਰਿਸ਼ ਆ ਥੋੜਾ ਜਿਹਾ ਦੱਸ ਸਕਦੇ? ਕੀ ਤੁਸੀਂ ਆਪਣੀ ਅੱਖੀਂ ਦੇਖਿਆ, ਕੀ ਵਾਪਰਿਆ ਸੀ? ਮੈਂ ਉਹਦੇ ਬਾਰੇ ਆਪ ਜੀ ਨੂੰ ਇੰਨੀ ਬੇਨਤੀ ਕਰ ਦਿੰਦਾ ਕਿਉਂਕਿ ਸਮਾਂ ਜਿਹੜਾ ਸੀਮਤ ਹੋਣ ਕਰਕੇ ਮੈਂ ਥੋੜਾ ਸੰਕੋਚ ਕਰ ਰਿਹਾ। ਜ਼ਰੂਰ। ਸੋ 5 ਤਰੀਕ ਨੂੰ ਕੁਝ ਸਿੰਘਾਂ ਨੇ ਵਿਚਾਰ ਕੀਤੀ ਸੀ ਵੀ ਮਹਾਂਪੁਰਖਾਂ ਨੂੰ ਕਹੀਏ ਵੀ ਕੋਈ ਬਿਉਂਤਬੰਦੀ ਕਰਨ ਤੇ ਵੀ ਇਹਨਾਂ ਨੂੰ ਆਪਾਂ ਇਸ ਤੋਂ ਪਾਸੇ ਤੋਰਿਆ ਜਾਵੇ। ਠੀਕ ਹੈ। ਪਰ ਲੇਕਿਨ ਸੰਤ ਬਾਬਾ ਜਰਨੈਲ ਸਿੰਘ, ਮੈਂ ਦਾਸ ਉਸ ਵੇਲੇ ਉੱਥੇ ਮੌਜੂਦ ਸੀਗਾ ਜੀ, ਉਸ ਮਾਰਕੀਟ ਜਦੋਂ ਇਹ ਗੱਲਬਾਤ ਹੋ ਰਹੀ ਸੀ। ਮਹਾਂਪੁਰਸ਼ਾਂ ਨੇ ਕਿਹਾ ਵੀ ਸਿੰਘੋ, ਦਮਦਮੀ ਟਕਸਾਲ ਦਾ ਪਹਿਲਾ ਮੁਖੀ, ਦੂਜਾ ਮੁਖੀ ਇੱਥੇ ਦਰਬਾਰ ਸਾਹਿਬ ਦੀ ਰੱਖਿਆ ਕਰਦਾ ਸ਼ਹਾਦਤ ਦਿੱਤੀ ਹੈ, ਮੈਂ ਬਿਲਕੁਲ ਨਹੀਂ ਜਾਣਾ ਹੈ, ਅਖੀਰ ਦਮ ਤੱਕ ਮੈਂ ਇਹਨਾਂ ਨੂੰ ਜਵਾਬ ਦੇਵਾਂਗਾ ਤੇ ਮੈਂ ਸ਼ਹਾਦਤ ਦਾ ਜਾਮ ਪੀਵਾਂਗਾ ਤੇ ਤੁਸੀਂ ਮੈਨੂੰ ਇਹ ਗੱਲ ਨਹੀਂ ਕਹਿਣੀ, ਇੱਥੋਂ ਜਾਣ ਬਾਰੇ ਨਹੀਂ ਕਹਿਣਾ ਹੈਗਾ। ਫਿਰ ਉਹ ਸਿੰਘ ਸਾਰੇ ਚੁੱਪ ਹੋ ਗਏ। ਫਿਰ 6 ਤਰੀਕ ਨੂੰ ਜਿਹੜੀ ਸੀਗੀ ਸਵੇਰੇ 6 ਵਜੇ ਮਹਾਂਪੁਰਖਾਂ ਨੇ ਕਿਰਿਆ ਕੀਤੀ ਹੈ। ਦਾਸ ਉਸ ਵੇਲੇ ਨਾਲ ਹੀ ਭੋਰੇ ਚੌਥਾ ਉੱਪਰ ਆਏ ਹਾਂ, ਕਿਉਂਕਿ ਅਸੀਂ ਤਿੰਨੇ ਰਾਗੀ ਸਿੰਘ ਸੀ, ਦਾਸ ਸੀਗਾ ਭਾਈ ਗੁਰਸ਼ਰਨ ਸਿੰਘ ਤੇ ਭਾਈ ਠਾਕਰ ਸਿੰਘ ਜੀ। ਸਾਨੂੰ ਮਹਾਂਪੁਰਖਾਂ ਨੇ ਕਿਹਾ ਵੀ ਤੁਸੀਂ ਕੀਰਤਨ ਕਰਕੇ ਮੇਰੇ ਕੋਲੇ ਇੱਥੇ ਭੋਰੇ 'ਚ ਹੀ ਜਿਹੜਾ ਮੋਰਚਾ ਸੀ ਉਹਦੇ ਵਿੱਚ ਆ ਜਾਣਾ ਹੈ। ਇਸ ਕਰਕੇ ਅਸੀਂ ਹਰ ਟਾਈਮ ਉਹਨਾਂ ਦੇ ਕੋਲੇ ਉੱਥੇ ਰਹੇ ਹਾਂ। ਤੇ ਜਦੋਂ 6 ਤਰੀਕ ਨੂੰ ਸਵੇਰੇ 6 ਵਜੇ ਕਿਰਿਆ ਕਰਨ ਵਾਸਤੇ ਜਦੋਂ ਗਏ ਨੇ ਤਾਂ ਉਸ ਵੇਲੇ ਮਹਾਂਪੁਰਖਾਂ ਨੇ ਪੁੱਛਿਆ ਕਿ ਕਰਫਿਊ ਕਿੰਨੇ ਵਜੇ ਤੱਕ ਹੈ? ਕਹਿੰਦੇ ਜੀ 9 ਵਜੇ ਤੱਕ ਕਰਫਿਊ ਹੋ ਗਿਆ। ਕਹਿੰਦੇ ਫਿਰ ਚੱਲਾਂਗੇ। ਫਿਰ ਸੰਤ ਥੱਲੇ ਚਲੇ ਗਏ। 8:30 ਵਜੇ ਦੇ ਸ਼ਸਤਰਾਂ ਵਾਲੀ ਜਿਹੜੀ ਪਾਲਕੀ ਸੀ, ਸਾਹਮਣੇ ਟੈਂਕ ਆ ਚੁੱਕਿਆ ਸੀਗਾ ਲਾਚੀਬੇਰੀ ਵਾਲੀ ਸਾਈਡ ਤੇ, ਉਹਨਾਂ ਨੇ ਫਿਰ ਜਿਹੜਾ ਹਮਲਾ ਕੀਤਾ ਤੇ ਜਿਹੜੀ ਸ਼ਸਤਰਾਂ ਵਾਲੀ ਪਾਲਕੀ ਸੀ ਉਹ ਉਡਾ ਦਿੱਤੀ ਗਈ ਸੀਗੀ। ਤੇ ਉਸ ਵੇਲੇ ਭਾਈ ਗੁਰਮੁਖ ਸਿੰਘ ਸੰਤਾਂ ਦੇ ਜਿਹੜੇ ਗੜਵਾਈ ਸੀਗੇ ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਵੀ ਪਾਲਕੀ ਉਡਾ ਦਿੱਤੀ ਗਈ ਹੈ ਸ਼ਸਤਰਾਂ ਵਾਲੀ। ਕਹਿੰਦੇ ਆਓ ਸਿੰਘੋ, ਹੁਣ ਆਪਾਂ ਪ੍ਰਕਰਮਾਂ ਦੇ ਵਿੱਚ ਆਮੋ ਸਾਹਮਣੇ ਹੋ ਕੇ ਇਹਨਾਂ ਦੇ ਨਾਲ ਮੁਕਾਬਲਾ ਕਰੀਏ ਤੇ ਸ਼ਹਾਦਤ ਦਈਏ, ਕਿਉਂਕਿ ਜਨਰਲ ਸ਼ਵੇਗ ਸਿੰਘ ਜੀ 5 ਤੇ 6 ਦੀ ਰਾਤ ਨੂੰ ਸ਼ਹੀਦ ਹੋ ਚੁੱਕੇ ਸੀ 12:30-1 ਵਜੇ ਦੇ ਕਰੀਬ। ਸੋ ਇਸ ਤਰ੍ਹਾਂ ਮਹਾਂਪੁਰਖਾਂ ਨੇ ਫਿਰ ਆ ਕੇ 8:30 ਵਜੇ ਅਰਦਾਸ ਕੀਤੀ। ਚੰਦ ਸ਼ਬਦ ਮਹਾਂਪੁਰਖਾਂ ਨੇ ਕਹੇ, ਉਸ ਅਰਦਾਸ ਵਿੱਚ ਸਾਰੇ ਸ਼ਾਮਿਲ ਸੀਗੇ ਸਿੰਘ ਤੇ ਕੁਝ ਸਿੰਘ ਮੂਹਰੇ ਖੜੇ ਹੋਏ ਸੀਗੇ। ਇੱਕੋ ਹੀ ਰਸਤਾ ਰਹਿ ਗਿਆ ਸੀਗਾ ਪ੍ਰਕਰਮਾਂ ਵਿੱਚ ਜਾਣ ਵਾਸਤੇ। ਇਮਲੀ ਵਾਲਾ ਪਾਸਾ ਸੀ ਉਹ ਬਿਲਕੁਲ ਤੈਸ਼ ਨੈਸ਼ ਹੋ ਚੁੱਕਾ ਸੀਗਾ। ਸਿਰਫ ਇੱਕੋ ਹੀ ਪਾਸਾ ਸਾਈਡ ਤੇ ਜਿਹੜਾ ਸੀਗਾ ਉਹ ਪ੍ਰਕਰਮਾਂ ਜਾਣ ਨੂੰ ਤਿਆਰ ਸੀ। ਉਹਦੇ ਵਿੱਚ 30-35 ਸਿੰਘ ਪਹਿਲਾਂ ਖੜੇ ਸੀ ਮਹਾਂਪੁਰਖਾਂ ਦੇ ਅੱਗੇ ਜਾਣ ਵਾਸਤੇ। ਸੰਤਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਬਚਨ ਕੀਤੇ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਪਵਿੱਤਰ ਸਥਾਨਾਂ ਦੀ ਸਮੇਂ ਦੀ ਜ਼ਾਲਮ ਸਰਕਾਰ
ਸਰਕਾਰ ਜੋ ਤੋਹੀਨ ਤੇ ਬੇਅਦਬੀ ਕਰ ਰਹੀ ਹੈ, ਸਾਨੂੰ ਇਹਨਾਂ ਨਾਲ ਜੂਝਣ ਦਾ ਬਲ ਬਖਸ਼ੋ, ਸ਼ਹਾਦਤ ਦਾ ਦਾਮ ਪੀਏ। ਤੇ ਅਖੀਰ ਵਿੱਚ ਸ਼ਬਦ ਸੀ, ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ ਮੈਂ ਬਾਰ-ਬਾਰ ਜਨਮ ਲਵਾਂ। ਇਹ ਮਹਾਂਪੁਰਖਾਂ ਦੇ ਅਖੀਰਲੇ ਬਚਨ ਸੀ। ਸਿੰਘਾਂ ਨੇ ਜਕਾਰੇ ਛੱਡੇ, ਸ਼ਬਦ ਪੜ੍ਹੇ ਮਾਰੂ, ਜਿਹੜੇ ਜੋ ਮਤਲਬ ਜੰਗੇ ਮੈਦਾਨ ਦੇ ਜ਼ਹਿਰੀਲੇ ਜੋਸ਼ੀਲੇ ਸ਼ਬਦ ਸਾਰੇ ਪੜ੍ਹੇ। ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕਹੇ, ਤੇ ਸ਼ਬਦ ਪੜ੍ਹਦੇ ਹੋਏ ਫਿਰ ਉਸ ਵੇਲੇ ਪ੍ਰਕਰਮਾਂ ਦੇ ਵਿੱਚ ਜਾਣ ਲੱਗੇ। ਜਿਸ ਵੇਲੇ ਤੇ ਕੁਝ ਸਿੰਘ ਪਹਿਲਾਂ ਸੀ, ਕੁਝ ਸਿੰਘ ਪਿੱਛੇ ਸੀਗੇ। ਤਾਂ ਜਦੋਂ ਸਿੰਘ ਮਤਲਬ ਕਿ ਕੁਝ ਲੰਘੇ, ਅੱਗੇ ਸੰਤ ਵੀ ਲੰਘੇ, ਭਾਈ ਅਮਰੀਕ ਸਿੰਘ ਵੀ ਚਲੇ ਗਏ। ਜਿਹੜੇ ਪਿੱਛੇ ਸਿੰਘ ਸੀਗੇ ਅਸੀਂ, ਉਹਨਾਂ ਨੇ ਜਦੋਂ ਵੇਖਿਆ ਨਾ ਵੀ ਟੈਂਕ ਨੇ ਵੀ ਸਿੰਘ ਇੱਥੋਂ ਨਿਕਲ ਕੇ ਨਾਲ ਦੀ ਨਾਲ ਗੋਲਾਬਾਰੀ ਕਰ ਰਹੇ ਨੇ, ਤਾਂ ਉਹਨਾਂ ਨੇ ਉਹ ਟੈਂਕ ਦਾ ਜਿਹੜਾ ਗੋਲਾ ਸੀਗਾ ਉਹ ਮੱਥੇ ਤੇ ਮਾਰਿਆ, ਦਰਵਾਜ਼ੇ ਤੇ। ਅੱਛਾ। ਹਾਂਜੀ, ਉੱਥੇ ਉਹਨਾਂ ਨਾਲ ਫਿਰ ਭਾਈ ਗੁਰਨਾਮ ਸਿੰਘ, ਭਾਈ ਉਤਮ ਸਿੰਘ, ਕੋਈ ਪਾਣੀ ਪੀ ਲਓ ਥੋੜਾ। ਕੋਈ ਨਹੀਂ, ਇਹ ਰਾਗੀ ਸਿੰਘ ਸੀਗੇ ਜੀ। ਇਹਨਾਂ ਨੂੰ ਗੋਲਾ ਵੱਜਿਆ ਤਾਂ ਸ਼ਹੀਦ ਹੋ ਗਏ। ਤੇ ਮੈਨੂੰ ਭਾਈ ਗੁਰਮੁਖ ਸੋਹਣਾ ਨੇ, ਜਿਹੜੇ ਡਰਾਈਵਰ ਸੀ ਮਹਾਂਪੁਰਖਾਂ ਦੇ ਮਨ ਵਾਲੇ ਕਾਂਡ ਵਾਲੇ, ਇੱਕਦਮ ਅਸੀਂ 3-4 ਸਿੰਘ ਸੀ, ਅਸੀਂ ਉੱਥੇ ਉਸ ਮਲਬੇ ਦੇ ਨਾਲ ਲੰਮੇ ਪੈ ਗਏ। ਸਾਡੀਆਂ ਅੱਖਾਂ ਦੇ ਸਾਹਮਣੇ ਮਹਾਂਪੁਰਖ ਸਿਰਫ ਉੱਥੋਂ ਨਿਸ਼ਾਨ ਸਾਹਿਬ ਕਿੰਨੀ ਗਏ ਨੇ। ਨਿਸ਼ਾਨ ਸਾਹਿਬ ਜਿਹੜਾ ਦਰਬਾਰ ਸਾਹਿਬ ਵਾਲੇ ਪਾਸੇ ਹੈ, ਉਸ ਪਾਸੇ ਦੀ ਪਰਿਕਰਮਾ ਕਰਕੇ ਸੰਤ ਸਾਹਮਣੇ ਟੈਂਕ ਜਿਹੜਾ ਸੀਗਾ ਉਹਦੇ ਨਾਲ ਉਹ ਜੂਝ ਰਹੇ ਸੀਗੇ। ਤਾਂ ਅੰਦਰ ਉੱਧਰੋਂ ਉਹਨਾਂ ਨੇ ਬਰਸਟ ਮਾਰਿਆ ਤੇ ਸੰਤਾਂ ਨੂੰ ਬਰਸਟ ਵੱਜਿਆ। ਤੇ ਭਾਈ ਹਰਵਿੰਦਰ ਸਿੰਘ ਜੀਗਾ ਮਹਾਂਪੁਰਖਾਂ ਦੇ ਬਹੁਤ ਨਜ਼ਦੀਕੀ ਬਾਡੀਗਾਰਡ ਸਿੰਘ ਸੀਗਾ, ਉਹਨੇ ਫਿਰ ਕਿਹਾ ਵੀ ਸੰਤ ਸ਼ਹਾਦਤ ਦੇ ਗਏ ਨੇ, ਸੰਤ ਸ਼ਹੀਦ ਹੋ ਗਏ ਨੇ। ਕਾਫੀ ਉਹਨੇ ਇਸ ਚੀਜ਼ ਦਾ ਕਿਹਾ ਤੇ ਉਸ ਵੇਲੇ ਉਹ ਸਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਪਰ ਅਸੀਂ ਉਸ ਪਾਸੇ ਕ੍ਰਾਸ ਨਹੀਂ ਕਰ ਸਕੇ ਉਸ ਮਲਬੇ ਨੂੰ, ਕਿਉਂਕਿ ਬਹੁਤ ਜ਼ਿਆਦਾ ਗੋਲਾਬਾਰੀ ਹੋ ਰਹੀ ਸੀ, ਬਹੁਤ ਫਾਇਰਿੰਗ ਹੋ ਰਹੀ ਸੀਗੀ। ਤਾਂ ਫਿਰ ਕੁਝ ਸਿੰਘਾਂ ਨੇ ਕਿਹਾ ਵੀ ਆਪਾਂ ਹੁਣ ਇਸ ਸਾਈਡ ਤੋਂ ਨਿਕਲੀ। ਤਾਂ ਫਿਰ ਅਸੀਂ ਉਸ ਪਾਸੇ ਨੂੰ ਗਏ ਤੇ ਇਹ ਸਾਡੀਆਂ ਮਤਲਬ ਕਿ ਸਾਰੀਆਂ ਅੱਖਾਂ ਦੇ ਸਾਹਮਣੇ ਸਾਰਾ ਭਾਣਾ ਵਾਪਰਿਆ ਜੀ। ਸੋ ਉਸ ਤੋਂ ਬਾਅਦ ਜਿੱਦਾਂ ਤੁਸੀਂ ਕਿਹਾ ਵੀ ਫਿਰ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ, ਕਾਫੀ ਤਸ਼ੱਦਦ ਵੀ ਹੋਇਆ। ਫਿਰ ਜੋਧਪੁਰ ਦੀ ਜੇਲ੍ਹ ਦੇ ਵਿੱਚ ਤੁਹਾਨੂੰ ਰੱਖਿਆ ਗਿਆ 5 ਸਾਲ। 17 ਬੰਦਿਆਂ ਨੂੰ ਜੀ ਅਜਮੇਰ ਲੈ ਗਏ। ਭਾਈ ਹਰਮਿੰਦਰ ਸਿੰਘ ਸੰਧੂ ਦੀ ਨਾਲ ਅਸੀਂ ਕੁਝ ਜਿਹੜੇ 16 ਸਿੰਘ ਹੋਰ ਸੀਗੇ, 17 ਸਿੰਘਾਂ ਨੂੰ ਸਾਨੂੰ ਅਜਮੇਰ ਲੈ ਗਏ। 10 ਸਿੰਘ ਸੀ ਉਹ ਜੋਧਪੁਰ ਚਲੇ ਗਏ ਸੀ, ਬਾਕੀ ਸਿੰਘ ਸਾਰੇ ਇੱਥੇ ਨਾਭਾ ਜੇਲ੍ਹ ਵਿੱਚ ਤੇ ਅੰਮ੍ਰਿਤਸਰ ਤੇ ਲੁਧਿਆਣੇ ਸੀਗੇ। ਸਾਨੂੰ ਫਿਰ ਅਜਮੇਰ ਜੇਲ੍ਹ ਦੇ ਵਿੱਚ ਉਹਨਾਂ ਨੇ ਕਾਫੀ ਤਸ਼ੱਦਦ, ਮਤਲਬ ਕਿ ਹਰ ਪੱਖ ਤੋਂ ਜਿਸਮਾਨੀ ਵੀ ਤੇ ਦਿਮਾਗੀ ਵੀ, ਤੇ ਕਾਫੀ ਉਹਨਾਂ ਨੇ ਸਾਨੂੰ ਟਾਰਚਰ ਕੀਤਾ। ਹਾਂਜੀ, ਉਹ ਫਿਰ NSA ਅਧੀਨ ਸਾਨੂੰ ਰੱਖਿਆ ਸੀਗਾ। ਉੱਥੋਂ ਫਿਰ ਸਾਡੇ ਤੋਂ ਕੁਝ ਸਿੰਘਾਂ ਤੋਂ 4 ਸਿੰਘ ਸੀਗੇ, ਜਿਨ੍ਹਾਂ ਵਿੱਚ ਭਾਈ ਸੁਰਿੰਦਰ ਸਿੰਘ ਜੋਧਪੁਰੀ ਕਰਕੇ ਜਿਹੜੇ ਰਾਗੀ ਸਿੰਘ ਸੀਗੇ ਉਹ ਵੀ ਮੇਰੇ ਨਾਲ ਸੀਗੇ। ਉਹ ਸੀਗੇ ਭਾਈ ਦਲਜੀਤ ਸਿੰਘ, ਭਾਈ ਕਸ਼ਮੀਰ ਸਿੰਘ ਤੇ ਦਾਸ। ਤੇ ਅਸੀਂ 4 ਤੋਂ ਸਾਨੂੰ ਤਾਂ NSO ਤੋੜ ਕੇ ਸਾਨੂੰ ਫਿਰ ਉਹ ਅੰਮ੍ਰਿਤਸਰ ਸਾਹਿਬ ਲਿਆਏ। ਦੁਬਾਰੇ ਫਿਰ ਕੇਸ ਹੋਰ ਪਾ ਕੇ ਸਾਨੂੰ ਉਹਨਾਂ ਨੇ ਫਿਰ ਜੋਧਪੁਰ ਜੇਲ੍ਹ 'ਚ ਭੇਜਿਆ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਹਾਡਾ ਆਉਣਾ ਹੋਇਆ। ਜਿਹੜਾ ਇਹ ਤੁਸੀਂ ਇਤਿਹਾਸ ਇਹ ਦੱਸ ਰਹੇ ਆ, ਜਿਸ ਤਰੀਕੇ ਦੇ ਨਾਲ ਸੰਤਾਂ ਦੀ, ਹੋਰ ਸਿੰਘਾਂ ਦੀ ਜਿਹੜੀ ਉਹ ਸ਼ਹਾਦਤ ਹੁੰਦੀ ਆ, ਕਿਸ ਤਰੀਕੇ ਦੇ ਨਾਲ ਉਹ ਜੂਝਦੇ ਨੇ, ਉਹ ਸਾਰਾ ਕੁਝ ਉਹ ਕਰਦੇ ਨੇ ਉੱਥੇ। ਤੇ ਹੁਣ ਆਪਾਂ ਜਦੋਂ ਹੁਣ ਇੱਥੇ ਅਮਰੀਕਾ 'ਚ ਬੈਠੇ ਆ, ਕਈ ਵਾਰੀ ਉੱਥੇ ਇਹ ਗੱਲਾਂ ਚੱਲਦੀਆਂ ਵੀ ਕੌਮੀ ਘਰ ਦੀ ਗੱਲ ਕਰਨ ਵਾਲੇ ਥੋੜ੍ਹੇ ਜਿਹੇ ਜਾਣੇ ਆ। ਜਿੱਦਾਂ ਅੱਜ ਦੇ ਸਮਾਗਮ ਦੇ ਵਿੱਚ ਆਪਾਂ ਦੇਖ ਰਹੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਮੌਜੂਦ ਆ। ਤੁਸੀਂ ਉਸ ਚੀਜ਼ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਵੀ ਜੋ ਉਹ ਕਹਿੰਦੇ ਆ ਤੇ ਜੋ ਇੱਥੇ ਅਸਲੀਅਤ? ਮੈਂ ਬੇਨਤੀ ਕਰਦਾ ਵੀ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ, ਸਿੰਘਾਂ 2 ਸਿੰਘ ਸੀ, ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ। ਉਹਨਾਂ ਦੋਨਾਂ ਸਿੰਘਾਂ ਨੇ ਖਾਲਸਾ ਰਾਜ ਕਾਇਮ ਕਰਕੇ ਚੁੰਗੀ ਲਾਈ, ਸਮੇਂ ਦੀ ਜ਼ਾਲਮ ਸਰਕਾਰ ਨੂੰ ਬੰਗਾਰਿਆ। ਤੇ ਅੱਜ ਤਾਂ ਅਸੀਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਗਿਣਤੀ ਵਿੱਚ ਹਾਂ। ਜੇ ਅਸੀਂ ਸਾਰੇ ਇਕੱਤਰਤ ਹੋ ਕਰਕੇ ਇਸ ਆਵਾਜ਼ ਨੂੰ ਬੁਲੰਦ ਕਰੀਏ ਤਾਂ ਬਹੁਤ ਹੀ ਦੂਰ ਦੀ ਗੱਲ ਨਹੀਂ, ਅਸੀਂ ਜ਼ਰੂਰ ਆਪਣਾ ਖਾਲਸਾ ਘਰ ਪ੍ਰਾਪਤ ਕਰ ਸਕਦੇ ਹਾਂ। ਸੋ ਬੜਾ ਇਮੋਸ਼ਨਲ ਜਿਹਾ ਵਕਤ ਆ। ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਉਹ ਯਾਦ ਕਰਦੇ ਹੋ, ਸਾਰੇ ਦ੍ਰਿਸ਼ ਜਿਹੜੇ ਉਹ ਸਾਹਮਣੇ ਆ ਜਾਂਦੇ ਆ। ਤਾਂ ਪਰ ਤੁਸੀਂ ਆਪਣਾ ਸਮਾਂ ਕੱਢਿਆ ਅੱਜ ਇੱਥੇ, ਤੁਸੀਂ ਇਨਾਮ ਵੰਡ ਸਮਾਰੋਹ ਦੇ ਵਿੱਚ ਵੀ ਤੁਹਾਨੂੰ ਜਿਹੜਾ ਉਹ ਮੁੱਖ ਸੇਵਾ ਜਿਹੜੀ ਉਹ ਮਿਲੀ ਆ। ਬੱਚਿਆਂ ਨੂੰ, ਸਾਰਿਆਂ ਨੂੰ ਤੁਹਾਡਾ ਕੀ ਜਾਂਦੇ ਜਾਂਦੇ ਜੇ ਤੁਸੀਂ ਕੀ ਬੇਨਤੀ, ਕੀ ਅਪੀਲ ਕਰਨਾ ਚਾਹੁੰਦੇ? ਮੈਂ ਬੇਨਤੀ ਇਹੀ ਕਰੂੰਗਾ ਵੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਰਹਿਤ ਨਵੇਂ ਵਿੱਚ ਬਚਨ ਕੀਤੇ ਨੇ, ਪ੍ਰਥਮ ਰਹਿਤ ਜਿਹ ਜਾਨ ਖੰਡੇ ਕੀ ਪੌਲ ਸਕੈ,
ਸੋਈ ਸਿੰਘ ਪ੍ਰਧਾਨ ਅਵਰਨਾ ਪਾਹਲ ਜੋ ਲਏ। ਅਸੀਂ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਹੋਈਏ। ਉਸ ਤੋਂ ਬਾਅਦ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਬਾਰ ਪਰਾਏ ਬੈਸਣਾ ਸਾਈਂ ਮੁਝ ਨਾ ਦੇ, ਅਤੇ ਇਸ ਭਗਤਾਂ ਦੀ ਰਸਨਾ ਤੋਂ ਉਚਾਰਨ ਕੀਤਾ ਮਹਾਰਾਜ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਈਏ ਅਤੇ ਉਹਨਾਂ ਮਹਾਨ ਸ਼ਹੀਦਾਂ ਨੇ ਜਿਨ੍ਹਾਂ ਨੇ ਆਪਣਾ ਪਵਿੱਤਰ ਖੂਨ ਡੋਲਿਆ ਆਪਣੀ ਘਰ ਵਾਸਤੇ, ਆਪਣੀ ਅਣਖ ਤੇ ਗੈਰਤ ਵਾਸਤੇ, ਆਪਣੇ ਧਰਮ ਵਾਸਤੇ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਯਤਨ ਕਰੀਏ। ਜਿੱਥੇ ਜਿੱਥੇ ਵੀ ਕੋਈ ਮਾਈ ਭਾਈ ਬੈਠਾ ਹੈ, ਤਨ ਕਰਕੇ, ਮਨ ਕਰਕੇ, ਤਨ ਕਰਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਵੇ। ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ। ਧੰਨਵਾਦ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ